ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਹਾਂ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਲੰਡਨ UK ਤੋਂ ਬੀਬੀ ਹਰਜੋਤ ਕੌਰ ਗਿੱਲ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਇਹ ਪੁੱਛਦੇ ਹਨ ਕਿ ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਸਿੱਖ ਰਾਜ ਲੈ ਤਾਂ ਸਕਦੇ ਹਨ ਪਰ ਕਰ ਨਹੀਂ ਸਕਦੇ ਕਿਉਂਕਿ ਫੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕੁਐਸਚਨ ਦਾ ਕੀ ਜਵਾਬ ਹੈ? ਸਭ ਤੋਂ ਪਹਿਲਾਂ ਤਾਂ ਭੈਣ ਜੀ ਹਰਜੋਤ ਕੌਰ ਗਿੱਲ ਜੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ। ਹੁਣ ਜੇ ਤੁਸੀਂ ਇਹਨਾਂ ਦੋਨਾਂ ਸਵਾਲਾਂ ਨੂੰ ਦੇਖੋ ਜਿਸ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ ਜੀ, ਤੇ ਦੂਸਰਾ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਦੋਨੋਂ ਹੀ ਇੱਕ ਦੂਸਰੇ ਦੇ ਆਪੋਜ਼ਿਟ ਨੇ ਜੀ। ਇੱਕ ਪਾਸੇ ਅਸੀਂ ਇੱਕ ਤਬਕਾ ਸਾਨੂੰ ਇਹ ਕਨਵਿੰਸ ਕਰਾਉਣ ਤੇ ਲੱਗਾ ਹੋਇਆ ਹੈ ਕਿ ਇਹ ਜਿਹੜਾ ਖਾਲਿਸਤਾਨ ਹੈ ਇਹ ਭਰਮ ਭੁਲੇਖ ਹੈ ਜੀ, ਇਹ ਅਚੀਵੇਬਲ ਹੀ ਨਹੀਂ ਹੈ। ਅੱਜ ਦੁਨੀਆ ਬਦਲ ਗਈ, ਅੱਜ ਦੁਨੀਆ ਦੇ ਵਿੱਚ ਛੋਟੇ ਦੇਸ਼ਾਂ ਦਾ ਕਨਸੈਪਟ ਨਹੀਂ ਰਿਹਾ। ਕਿੰਨੇ ਦੇਸ਼ ਬਣੇ ਨੇ ਨਵੇਂ, ਸਾਊਥ ਸੁਡਾਨ ਬਣਿਆ, ਈਸਟ ਤੈਮੂਰ ਬਣੇ, 2014 ਚ ਸਕਾਟਲੈਂਡ ਦੇ ਵਿੱਚ ਮਰਦਮਸ਼ੁਮਾਰੀ ਹੋਣੀ, ਰਾਇਸ਼ੁਮਾਰੀ ਹੋਣੀ ਹੈ ਜੀ, ਲੋਕਾਂ ਨੇ ਫੈਸਲਾ ਕਰਨਾ ਹੈ। ਯੂਗੋਸਲਾਵੀਆ ਚੋਂ ਕਿੰਨੇ ਮੁਲਕ ਨਿਕਲੇ ਨੇ ਜੀ, ਮੈਸੇਡੋਨੀਆ, ਬੋਸਨੀਆ ਹਰਜ਼ੇਗੋਵੀਨਾ, ਕਰੋਸ਼ੀਆ ਇਹ ਪਹਿਲਾਂ ਬਣ ਗਏ ਨੇ ਜੀ। ਸੋ ਮੁਲਕ ਤਾਂ ਐਰੀਟੇਰੀਆ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਇਥੋਪੀਆ ਚੋਂ ਨਿਕਲ ਕੇ ਬਣੇ ਜੀ, 30 ਸਾਲ ਸਿਵਲ ਵਾਰ ਰਹੀ ਹੈ, ਦੇਸ਼ ਬਣਿਆ ਉਹਨਾਂ ਦਾ। ਸੋ ਇੱਕ ਪਾਸੇ ਤਾਂ ਉਹ ਸੋਚ ਹੈ ਜਿਹੜੀ ਸਾਨੂੰ ਇਸ ਪਾਸਿਓਂ ਹੀ ਹਟਾਉਣਾ ਚਾਹੁੰਦੀ ਹੈ ਕਿ ਨਹੀਂ ਜੀ ਅੱਜ ਬਦਲ ਗਿਆ, ਟੈਰਰਿਜ਼ਮ ਹੋ ਗਿਆ ਔਰ ਦੁਨੀਆ ਦੇ ਵਿੱਚ ਮਿਲੀਟੈਂਸੀ ਦੀ ਕੋਈ ਥਾਂ ਨਹੀਂ ਰਹੀ। ਅਸੀਂ ਕਦੋਂ ਕਿਹਾ ਅਸੀਂ ਮਿਲੀਟੈਂਟ ਤਰੀਕੇ ਦੇ ਨਾਲ ਹੀ ਚਾਹੁੰਦੇ ਹਾਂ? ਉਹ ਤਾਂ ਸਰਕਾਰ ਨੇ ਜ਼ੁਲਮ ਕੀਤਾ, ਅਸੀਂ ਆਪਣਾ ਰਸਤਾ ਬਣਾਇਆ ਆਪਣੇ ਡਿਫੈਂਸ ਦੇ ਲਈ ਜੀ। ਹੁਣ ਇੱਕ ਸੈਕਸ਼ਨ ਦੂਸਰੇ ਪਾਸੇ ਲੱਗਾ ਹੋਇਆ, ਉਹਨਾਂ 'ਚ ਵੀ ਆਪਣੇ ਹੀ ਨੇ ਬਹੁਤ ਸਾਰੇ ਜਿਹੜੇ ਕਹਿਣਗੇ ਜੀ ਸਿੱਖ ਰਾਜ ਲੈ ਤਾਂ ਸਕਦੇ ਨੇ। ਸੋ ਉਹ ਉਸ ਚੋਂ ਤਾਂ ਨਿਕਲ ਆਏ ਕਿ ਜੀ ਇਹ ਭੁਲੇਖਾ ਹੈ, ਭਰਮ ਭੁਲੇਖਾ ਹੈ, ਇਲੂਜ਼ਨ ਹੈ ਜੀ ਜੀ। ਉਹ ਉਹਨਾਂ ਨੂੰ ਇਸ ਕੈਪੇਬਿਲਿਟੀ ਤੇ ਯਕੀਨ ਹੈਗਾ ਕਿ ਵੀ ਇਸ ਸਿਸਟਮ ਨੂੰ ਵੀ ਸਿੱਖ ਤੋੜ ਸਕਦੇ ਨੇ। ਜੇ ਸਿੱਖਾਂ ਨੇ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਉਹਨਾਂ ਦੀ ਗੁਲਾਮੀ ਤੋੜੀ ਹੈ ਤੇ ਸਿੱਖ ਕੈਪੇਬਲ ਨੇ ਔਰ ਆਲਰੇਡੀ ਸਿੱਖਾਂ ਨੇ ਲੀਡ ਲਈ। ਔਰ ਕਿਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਵੇਂ ਉਹ ਕਸ਼ਮੀਰੀ ਮੂਵਮੈਂਟ ਹੋਇਆ, ਸਾਮੀਨ ਆ ਗਏ, ਅੱਜ ਹਿੰਦੁਸਤਾਨ ਦੇ 600 ਪਲੱਸ ਜ਼ਿਲ੍ਹੇ ਨੇ, 200 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਨਕਸਲਾਈਟ ਬੈਠੇ ਹੋਏ ਨੇ ਜੀ। ਉਹਨਾਂ ਨੇ ਕਿਵੇਂ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ। ਸੋ ਉੱਥੇ ਵਕਤ ਪਿਆ ਹੋਇਆ ਵੀ ਕਿਵੇਂ ਇਹਨਾਂ ਨੂੰ ਹੈਂਡਲ ਕਰਨਾ। ਹੁਣ ਇਹ ਇਸ ਗੱਲ ਤੱਕ ਤਾਂ ਆ ਗਏ ਕਿ ਜੀ ਸਿੱਖ ਰਾਜ ਲੈ ਸਕਦੇ ਨੇ, ਪਰ ਇਹਨਾਂ ਨੂੰ ਬਹੁ ਗਿਣਤੀ ਵਾਲਿਆਂ ਨੇ ਦੂਜਾ ਜਿਹੜਾ ਇੱਕ ਸੰਸਾ ਦੇ ਦਿੱਤਾ ਹੈ ਕਿ ਜੀ ਸਿੱਖ ਜਿਹੜਾ ਰਾਜ ਕਰ ਨਹੀਂ ਸਕਦੇ ਜੀ। ਉਹਦਾ ਕਾਰਨ ਹੈ ਕਿ ਜੀ ਇਹ ਲੜ ਪੈਂਦੇ ਨੇ, ਲੜਦੇ ਰਹਿੰਦੇ ਨੇ ਜੀ, ਗੁਰਦੁਆਰਿਆਂ 'ਚ ਲੜਦੇ ਨੇ ਜੀ, ਬਿਲਕੁਲ ਇਹ ਕੀ ਕਰਨਗੇ ਜੀ। ਹੁਣ ਇਹਨੂੰ ਅਸੀਂ ਕਿਸੇ ਹੋਰ ਥਾਂ ਤੇ ਜਾ ਕੇ ਇਹਦੀ ਉਦਾਹਰਣ ਦੇਖਣ ਨਾਲੋਂ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਹੀ ਦੇਖੀਏ ਜੀ ਕਿ ਅਸੀਂ ਸੰਘਰਸ਼ ਕੀਤਾ। 17ਵੀਂ ਸਦੀ ਤੋਂ ਸਾਡਾ ਸ਼ੁਰੂ ਹੁੰਦਾ ਹੈ, 18ਵੀਂ ਸਦੀ 'ਚ ਅਸੀਂ ਰਾਜ ਭਾਗ ਦੇ ਮਾਲਕ ਬਣਦੇ ਜੀ। ਲਗਭਗ 30 ਤੋਂ 40-45 ਸਾਲ ਮਿਸਲਾਂ ਦੇ ਰਾਜ ਦਾ ਪੀਰੀਅਡ ਹੈ ਜੀ, ਜਦੋਂ ਕਿ ਬੇਸ਼ੱਕ ਆਪਸੀ ਜਿਹੜੀ ਹੈ ਉਹਨਾਂ ਦੇ ਅਲੱਗ-ਅਲੱਗ ਝੰਡੇ ਨੇ, ਅਲੱਗ-ਅਲੱਗ ਉਹਨਾਂ ਦਾ ਰਾਜ ਹੈ, ਅਲੱਗ-ਅਲੱਗ ਮਿਸਲਾਂ ਦੇ ਨਾਂ ਨੇ ਜੀ, ਕਈ ਵਾਰ ਆਪਸੀ ਟਕਰਾਅ ਵੀ ਹੈ, ਪਰ ਅਲਟੀਮੇਟਲੀ ਸਰਬੱਤ ਖਾਲਸਾ, ਅਕਾਲ ਤਖਤ ਤੇ ਰਾਜ ਖਾਲਸੇ ਦਾ ਹੀ ਹੈ, ਉਸ ਦੇ ਨਾਂ ਥੱਲੇ ਐਕਟ ਕਰਦੇ ਨੇ। ਬੰਦਾ ਸਿੰਘ ਬਹਾਦਰ ਦਾ ਸ਼ਾਰਟ ਰਾਜ ਹੈ, 5-6 ਸਾਲ ਦਾ, ਥੋੜਾ ਬਹੁਤ ਟਕਰਾਅ ਹੈ ਪਰ ਆਪਣੀ ਕੰਸੋਲੀਡੇਟਡ ਪਾਵਰ ਵੀ ਦਿਖਾਈ ਹੈ। ਸਿੱਖ ਮਿਸਲਾਂ ਨੇ ਇੱਕੋ ਵੇਲੇ ਨਾਦਰ ਸ਼ਾਹ, ਅਬਦਾਲੀ, ਇੱਧਰ ਮੁਗਲਾਂ ਦੇ ਨਾਲ ਟੱਕਰ ਲਈ ਹੈ, ਰਾਜ ਵੀ ਬਣਾਇਆ ਔਰ ਰਾਜ ਦੇ ਵਿੱਚ ਲੋਕਾਂ ਨੂੰ ਰਾਖੀ ਵੀ ਦਿੱਤੀ ਹੈ, ਪ੍ਰੋਟੈਕਸ਼ਨ ਵੀ ਦਿੱਤੀ ਹੈ ਜੀ। ਮਹਾਰਾਜਾ ਰਣਜੀਤ ਸਿੰਘ 40 ਸਾਲ ਦਾ ਪੀਰੀਅਡ ਜਿਹੜਾ ਇਹ ਛੋਟਾ ਟਾਈਮ ਨਹੀਂ ਹੁੰਦਾ। ਉਸ ਥਾਂ ਤੇ ਜਿੱਥੇ ਇਹ ਗੱਲ ਲੋਕ ਦੁਹਰਾਉਂਦੇ ਹੋਣ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਜੋ ਖਾ ਪੀ ਲੋ ਉਹੀ ਠੀਕ ਹੈ, ਬਾਕੀ ਤਾਂ ਰਹਿ ਜਾਣਾ ਅਹਿਮਦ ਸ਼ਾਹ ਨੇ, ਉੱਥੇ 40 ਸਾਲ ਸਟੇਬਿਲਿਟੀ, ਪ੍ਰੋਸਪੈਰਿਟੀ ਸਿੱਖਾਂ ਨੇ, ਸਿੱਖ ਰਾਜ ਨੇ ਦਿੱਤੀ ਕਿ ਯੂਰਪੀਅਨਸ ਵੀ ਆਸ਼ਾ ਸ਼ਿਕਾਰ ਉੱਠੇ ਕਿ ਕਿਸ ਕਿਸਮ ਦੇ ਕਾਨੂੰਨ ਨੇ, ਕੋਈ ਮੌਤ ਦੀ ਸਜ਼ਾ ਨਹੀਂ ਹੈ, ਲੋਕ ਸੁਰੱਖਿਅਤ ਨੇ, ਟਰੈਵਲਰ ਸੁਰੱਖਿਅਤ ਨੇ ਜੀ। ਸੋ ਹੁਣ ਇਹ ਇਹਨਾਂ ਦਾ ਫਾਰਮੂਲਾ ਉੱਥੇ ਕਿਵੇਂ ਲਾਗੂ ਕਰਾਂਗੇ ਕਿ ਜੀ ਉਦੋਂ ਨਹੀਂ ਲੜੇ ਹੈ ਸਿੱਖ ਜੀ। ਇਹ ਠੀਕ ਹੈ ਕਿ 1839 ਤੋਂ 1849 ਤੱਕ ਜਦੋਂ ਸਿੱਖ ਰਾਜ ਜਾਂਦਾ ਹੈ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਸ ਤੌਰ ਤੇ 1846 ਤੱਕ ਪਹਿਲੀ ਐਂਗਲੋ ਸਿੱਖ ਵਾਰ ਵੇਲੇ ਤੱਕ ਉਹ ਤਰਸਯੋਗ ਹਾਲਤ ਹੈ ਜੀ। ਪਰ ਉਹਦੇ 'ਚ ਤੁਸੀਂ ਦੇਖੋ ਕਿ ਬਿਹਾਈਂਡ ਕੌਣ ਹੈ, ਕਿ ਸਿੱਖ ਆਪਸ 'ਚ ਲੜ ਰਹੇ ਨੇ ਜੀ। ਉਹਦੇ 'ਚ ਡੋਗਰੇ ਬੈਠੇ ਹੋਏ ਨੇ ਜੰਮੂ ਦੇ, ਮਿਸਰ ਬੈਠੇ ਹੋਏ ਨੇ ਯੂਪੀ ਦੇ,
ਅੰਗਰੇਜ਼ ਬੈਠਾ ਹੋਇਆ ਸਤਲੁਜ ਦੇ ਪਰਲੇ ਪਾਸੇ ਜਿਹੜਾ ਕੰਸਪੀਰੇਸੀ ਕਰ ਰਿਹਾ, ਜਿਹਨੇ ਖਰੀਦੇ ਹੋਏ ਨੇ ਜੀ। ਹੁਣ ਅੱਜ ਵੀ ਜੇ ਸਿੱਖਾਂ ਦੀ ਏਕਤਾ ਦੀ ਗੱਲ ਦੇਖਣੀ ਹੈ, ਭਾਈ ਰਾਜੋਆਣਾ ਦਾ ਮੁੱਦਾ ਹੋਏ, ਭਾਈ ਹਵਾਰਾ ਦਾ ਹੋਏ, ਪ੍ਰੋਫੈਸਰ ਭੁੱਲਰ ਦਾ ਹੋਏ, ਜਾਂ ਫਿਲਮ ਸਾਡਾ ਹੱਕ ਨਾਲ ਸੰਬੰਧਿਤ ਹੋਏ, ਕਿਵੇਂ ਕੌਮ ਇਕੱਠੀ ਹੈ। ਇਹ ਨਹੀਂ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਆਪਣੀ ਏਕਤਾ ਦਾ ਮੁਜ਼ਾਹਰਾ ਨਹੀਂ ਕਰਦੇ। ਪਰ ਜੇ ਹੁਣ ਅੱਜ ਕਹੋ ਜੀ ਪੰਜਾਬ ਦੇ ਵਿੱਚ ਕੋਈ ਬਾਦਲ ਬਣ ਗਿਆ ਜੀ, ਕੋਈ ਫਲਾਣ, ਹੁਣ ਉਹਨਾਂ ਨੂੰ ਕਿਹਨਾਂ ਨੇ ਖੜਾ ਕੀਤਾ ਹੈ ਜੀ? ਕਿਹਦੀ ਪੇਰੋਲ ਤੇ ਲੋਕ ਕੰਮ ਕਰਦੇ ਨੇ? ਬਾਹਰਲੇ ਗੁਰਦੁਆਰਿਆਂ 'ਚ ਵੀ 99% ਸਿੱਖ ਆਪਣੇ ਗੁਰਦੁਆਰਾ ਸਾਹਿਬਾਨ ਬੜੇ ਚੰਗੇ ਢੰਗ ਨਾਲ ਚਲਾਉਂਦੇ ਨੇ, ਚਲਾਉਣਾ ਵੀ ਚਾਹੁੰਦੇ ਨੇ। ਹਰ ਥਾਂ ਇੱਕ ਦੋ ਬੰਦੇ ਫਿੱਟ ਕੀਤੇ ਹੋਏ ਨੇ ਉਹਨਾਂ ਦੇ। ਕਈ ਵਾਰੀ ਉਹਦੇ 'ਚ ਹਉਮੈ ਦਾ ਰੌਲਾ ਵੀ ਹੁੰਦਾ, ਪਰ ਸਾਡੇ ਇੰਨੇ ਵੱਡੇ ਇਕੱਠ ਹੁੰਦੇ ਨੇ, 5-5 6-6 ਮਿਲੀਅਨ ਸਿੱਖ ਅਨੰਦਪੁਰ ਸਾਹਿਬ ਇਕੱਠਾ ਹੁੰਦਾ ਹੋਲੇ ਮਹੱਲੇ ਤੇ। ਦੂਜਾ ਕਿਵੇਂ ਪੀਸਫੁਲੀ ਹਰ ਗੱਲ ਨਿਬੜਦੀ ਹੈ। ਇੱਥੇ ਇੰਨੇ ਇਕੱਠ ਹੁੰਦੇ ਨੇ, 50,000 60,000 ਬੰਦਾ ਹੈ, ਉਹੀ ਭਾਵੇਂ ਲੜਦੇ ਨੇ ਚੋਣਾਂ ਵੇਲੇ ਇੱਕ ਦੂਜੇ ਦੇ ਖਿਲਾਫ ਵੀ ਪ੍ਰਚਾਰ ਕਰਦੇ ਨੇ, ਉਸ ਵੇਲੇ ਸਾਡੀ ਸਾਂਝ ਹੁੰਦੀ ਹੈ। ਰਾਦਰ ਸਾਡੀ ਸਾਂਝ ਹੀ ਉਦੋਂ ਬਣਦੀ ਹੈ ਜਦੋਂ ਕਿ ਸਾਡੇ ਸਾਹਮਣੇ ਚੈਲੰਜ ਵੱਡਾ ਹੁੰਦਾ ਹੈ। ਜਦੋਂ ਚੈਲੰਜ ਨਹੀਂ ਹੁੰਦਾ ਫਿਰ ਕਈ ਵਾਰੀ ਛੋਟੀਆਂ ਚੀਜ਼ਾਂ ਸਾਡੇ ਰਸਤੇ 'ਚ ਆ ਜਾਂਦੀਆਂ ਨੇ। ਸੋ ਮੈਂ ਸਮਝਦਾ ਵੀ ਇਹ ਬਿਲਕੁਲ ਇੱਕ ਮਿਥ ਹੈ ਜਾਂ ਇੱਕ ਬਹੁ ਗਿਣਤੀ ਵੱਲੋਂ ਕੀਤਾ ਗਿਆ ਪ੍ਰਚਾਰ ਹੈ ਕਿ ਸਿੱਖ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ। ਅਸੀਂ ਸਕਸੈਸਫੁਲੀ ਰਾਜ 18ਵੀਂ ਸਦੀ 'ਚ ਵੀ ਕੀਤਾ ਹੈ, ਔਰ ਅੱਜ ਵੀ ਜਿਹੜਾ ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਆਪਣਾ ਮੁਲਕ ਖਾਲਿਸਤਾਨ ਬਣਾਵਾਂਗੇ, ਇਸ ਦੇ ਸਮਰੱਥ ਹੋਵਾਂਗੇ, ਇੱਕ ਆਦਰਸ਼ ਰਾਜ ਭਾਗ ਹੋਏਗਾ ਜਿਹੜਾ ਦੁਨੀਆ ਦੇ ਲਈ ਇੱਕ ਨਮੂਨੇ ਦੀ ਜਿਹੜੀ ਹੈ ਪੋਲੀਟੀਕਲ ਐਂਟੀਟੀ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਤੇ ਮੈਸੇਜ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਇੱਥੇ ਈਮੇਲ ਦਾ ਸਿਲਸਿਲਾ ਬੰਦ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ ਜੀ। ਤੇ ਅੱਜ 28 ਮਈ 2013 15 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡੇ ਸਵਾਲ ਜਵਾਬ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਅਹਿਮੀਅਤ। ਦੇਖੋ, ਅੱਜ ਸਿੱਖ ਹਿਸਟਰੀ ਦੇ ਹਵਾਲੇ ਨਾਲ ਤਾਂ ਦੋ ਹੀ ਘਟਨਾਵਾਂ ਨੇ ਜੀ ਕਿ 28 ਮਈ 1948 ਨੂੰ ਜਥੇਦਾਰ ਊਧਮ ਸਿੰਘ ਨਾਗੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਬਣੇ। ਇਹ ਖਬਰ ਵੈਸੇ ਕੋਈ ਖਬਰ ਨਹੀਂ ਸੀ ਬਣਨੀ, ਕਿਉਂਕਿ ਕਈ ਦਰਜਨ ਪ੍ਰਧਾਨ ਬਣੇ ਨੇ ਸ਼੍ਰੋਮਣੀ ਕਮੇਟੀ ਦੇ 1924-25 ਤੋਂ ਲੈ ਕੇ। ਲੇਕਿਨ ਇਹ ਇਸ ਲਈ ਅਹਿਮੀਅਤ ਰੱਖਦੀ ਹੈ ਕਿ ਬਹੁਤ ਵਾਰ ਜਦੋਂ ਅਸੀਂ 1947 ਦੇ ਦੌਰ ਦੀ ਗੱਲ ਵੀ ਕਰਦੇ ਹਾਂ, ਅਸੀਂ ਸਮਝਦੇ ਹਾਂ ਵੀ ਸਾਰੀ ਸਿੱਖ ਕੌਮ ਉਦੋਂ ਵਿਚਾਰਧਾਰਕ ਤੌਰ ਦੇ ਉੱਤੇ ਜਿਹੜੀ ਹੈ ਉਹ ਸਿੱਖ ਆਜ਼ਾਦੀ ਦੇ ਲਈ ਇੱਕ ਮਿਕਸ ਸੀ। ਇਹ ਗੱਲ ਨਹੀਂ ਸੀ ਉਦੋਂ ਵੀ, ਕਿਉਂਕਿ ਸਿਆਸੀ ਵਿਚਾਰਧਾਰਾ ਸਿੱਖਾਂ ਦਾ ਇੱਕ ਤਬਕਾ ਗਾਂਧੀ ਤੋਂ ਪ੍ਰਭਾਵਿਤ ਹੋਇਆ। ਉਹ ਕਾਂਗਰਸੀ ਵਿਚਾਰਧਾਰਾ ਵਾਲੇ ਸਿੱਖ ਸੀ, ਜਿਨ੍ਹਾਂ ਜਥੇਦਾਰ ਨਾਗੋਕੇ ਵਰਗੇ ਲੋਕ ਵੀ ਸੀ ਜਿਹੜੇ ਕਿ ਪ੍ਰਭਾਵਿਤ ਹੋਏ ਗਾਂਧੀ ਜਾਂ ਨਹਿਰੂ ਦੇ ਝੂਠੇ ਵਾਅਦਿਆਂ ਤੋਂ। ਜੀ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਫਿਰ ਕਮਿਊਨਿਸਟ ਵਿਚਾਰਧਾਰਾ ਵਾਲੇ ਵੀ ਸੀ, ਜਿਨ੍ਹਾਂ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਵਰਗੇ ਬੜੇ ਮਹਾਨ ਲੋਕ ਵੀ ਸੀ ਜਿਹੜੇ ਜਥੇਦਾਰ ਵੀ ਰਹੇ ਸੀ ਅਕਾਲ ਤਖਤ ਦੇ। ਪਰ ਉਹਨਾਂ ਦੀ ਵਿਚਾਰਧਾਰਕ ਲਾਈਨ ਉਹ ਨਹੀਂ ਸੀ ਕਿ ਸਪਸ਼ਟਤਾ ਦੇ ਨਾਲ ਉਹ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਕਰਦੇ ਸੀ, ਜਾਂ ਉਸ ਪੀਰੀਅਡ ਦੇ ਵਿੱਚ ਸਿੱਖ ਸਟੇਟ ਦੀ ਗੱਲ ਸੀ। ਹਾਲਾਂਕਿ ਸਭ ਤੋਂ ਪਹਿਲਾਂ ਮਤਾ ਕਮਿਊਨਿਸਟ ਪਾਰਟੀ ਨੇ ਪਾਸ ਕੀਤਾ ਸਿੱਖ ਸਟੇਟ ਲਈ 1947 ਦੇ ਵਿੱਚ, ਲੇਕਿਨ ਵਿਚਾਰਕ ਤੌਰ ਦੇ ਉੱਤੇ ਉਹਨਾਂ ਦਾ ਵੀ ਕੋਈ ਉਹ ਫੇਥਫੁਲ ਸਿੱਖੀ ਵਾਲੀ ਗੱਲ ਨਹੀਂ ਸੀ। ਸੋ ਇਹਦੇ 'ਚ ਇਹ ਹੋਇਆ ਇਸ ਪੀਰੀਅਡ ਦੇ ਵਿੱਚ ਕਿ ਅਕਾਲੀਆਂ ਦੇ ਜਿੰਨੇ ਕਿ MLA ਸੀ ਉਹਨਾਂ ਨੇ ਵੀ ਮਤਾ ਕੀਤਾ ਜੀ ਅਸੀਂ ਕਾਂਗਰਸ ਦੇ ਨਾਲ, ਕਿਉਂਕਿ ਨਹਿਰੂ ਨੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਕਿ ਆ ਜਾਓ ਜੀ, ਤੁਸੀਂ ਸਾਂਭੋ, ਤੁਸੀਂ ਕਾਂਗਰਸ ਨੂੰ ਲੀਡ ਕਰੋ। ਸੋ ਉਹ ਇੱਕ ਬੜਾ ਵੱਡਾ ਸੈਟਬੈਕ ਲੱਗਾ ਕਿ ਸਮੇਂ ਦੇ ਨਾਲ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਦੋ ਅੱਡ-ਅੱਡ ਪੋਲ ਬਣ ਗਏ। ਜਥੇਦਾਰ ਨਾਗੋਕੇ ਹੋਰਾਂ ਦੀ ਹਮਾਇਤ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ ਸੀ। ਸੋ ਇਹ ਜਿਹੜੀ ਡਿਵੀਜ਼ਨ ਹੈ ਇਹਨੂੰ ਫਿਰ ਨਹਿਰੂ ਨੇ ਬੜੀ ਕਾਬਲੀਅਤ ਦੇ ਨਾਲ, ਆਪਣੀ ਕਾਬਲੀਅਤ ਨਾਲ ਫੁੱਟ ਪਾਉਣ ਦੀ ਸਿੱਖਾਂ ਦੇ ਵਿੱਚ ਵਰਤਿਆ, ਕਦੇ ਉਸ ਧੜੇ ਨੂੰ ਕਦੇ ਉਸ ਧੜੇ ਨੂੰ। ਔਰ ਪ੍ਰਤਾਪ ਸਿੰਘ ਕੈਰੋਂ ਵਰਗੇ ਲੋਕ ਵੀ ਇਸੇ ਚੋਂ ਹੀ ਉਹਨੇ ਕੱਢੇ, ਜਿਹੜਾ ਕਦੇ ਆਪ ਅਕਾਲੀ ਸੀ, ਤਾਂ ਕਿ ਅਕਾਲੀਆਂ ਨੂੰ ਕੁੱਟ ਚਾੜੀ ਜਾਏ। ਸੋ ਇਹ 47 ਤੋਂ ਬਾਅਦ ਦਾ ਦੌਰ ਜਿਹੜਾ ਸੀ, ਜਿਹੜਾ ਸਿੱਖ ਪੋਲੀਟੀਕਲ ਕੰਸੋਲੀਡੇਸ਼ਨ ਹੋਣੀ ਚਾਹੀਦੀ ਸੀ, ਉਹਦੇ 'ਚ ਜਿਹੜੇ ਕਾਂਗਰਸੀ ਬ੍ਰਾਂਡ ਸਿੱਖ ਨੇ ਇਹਨਾਂ ਨੇ ਆਪਣੀ ਜਿਹੜੀ ਹੈ ਡਫਲੀ ਵਜਾਣੀ ਜਾਰੀ ਰੱਖੀ। 28 ਮਈ 1984 ਨੂੰ 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ ਸੀ। ਬਹੁਤ ਗ੍ਰਿਫਤਾਰੀਆਂ ਹੋਈਆਂ, 2-2.5 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਫਿਰ ਔਰ ਉਸ ਦੌਰਾਨ ਗੁਪਤ ਮੀਟਿੰਗਾਂ ਵੀ ਚੱਲਦੀਆਂ ਰਹੀਆਂ ਅਕਾਲੀਆਂ ਔਰ ਕਾਂਗਰਸ ਦੇ ਵਿਚਾਲੇ। ਜਿਹੜੀ ਦਿੱਲੀ ਦੀ ਹਕੂਮਤ ਸੀ ਇੰਦਰਾ ਗਾਂਧੀ ਦੇ ਸਪੈਸ਼ਲ ਟੀਮਸ ਦੇ ਨਾਲ, ਫਿਰ ਉਹਨਾਂ ਨੇ ਫੈਸਲਾ ਕੀਤਾ ਅਕਾਲੀਆਂ ਨੇ 28 ਮਈ 1984 ਨੂੰ ਕਿ ਇਨਫ ਇਜ਼ ਇਨਫ, ਬਹੁਤ ਹੋ ਗਿਆ। ਤੇ ਹੁਣ ਅਸੀਂ 3 ਜੂਨ ਤੋਂ, ਕਿਉਂਕਿ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਅਸੀਂ ਨਾਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਕਰਾਂਗੇ ਵੀ ਸਰਕਾਰ ਨਾਲ ਕੋਈ ਕੋਆਪਰੇਸ਼ਨ ਨਹੀਂ ਹੋਏਗੀ।
ਔਰ ਪੰਜਾਬ ਚੋਂ ਕੋਈ ਵੀ ਅੰਨਦਾਣਾ ਫੂਡ ਗ੍ਰੇਨ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੇ ਜਾਣਗੇ। ਸੋ ਇਸੇ ਹੀ ਦਿਨ ਫਿਰ ਫੌਜ ਨੇ 3 ਜੂਨ ਨੂੰ ਦਰਬਾਰ ਸਾਹਿਬ ਨੂੰ ਘੇਰ ਲਿਆ, 37 ਇਤਿਹਾਸਕ ਗੁਰਦੁਆਰਿਆਂ ਤੇ ਧਾਵਾ ਬੋਲਿਆ ਤੇ ਘੱਲੂਘਾਰਾ 84 ਦਾ ਵਰਤਾਇਆ। ਸੋ ਇਹ ਜਿਹੜੀ ਹੈ ਲਾਈਨ 28 ਮਈ 1984 ਨੂੰ ਅਕਾਲੀਆਂ ਨੇ ਲਈ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ। ਤੇ ਇੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਰ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।